अस्सलाम वालेकुम सत श्री अकाल जी। उम्मीद करना कि सारे ठीक हो ते अच्छा जी। ਇਹਦੇ ਦਾ ਦੂਸਰਾ ਪਾਰਟ ਤੇ ਬਾਕੀ ਜੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਨਾਲ ਵੀ ਸ਼ੇਅਰ ਹੋਵੇ। ਔਰ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਇਹਦੇ ਵਿੱਚੋਂ ਹੀ ਐਗਜ਼ਾਮ ਆਉਂਦਾ ਹੈ। ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਸਿਰਫ ਤੁਸੀਂ ਐਪਲੀਕੇਸ਼ਨ ਕਰਨੀ ਹੈ ਵੈਬ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਅੱਛਾ ਜੀ, ਕੁਝ ਸਟੂਡੈਂਟ ਨੂੰ ਕੁਝ ਵੀਡੀਓ ਜਿਹੜੀਆਂ ਨੇ ਉਹ ਇੰਗਲਿਸ਼ ਵਿੱਚ ਆਉਂਦੀਆਂ ਨੇ, ਉਹ ਠੀਕ ਕਰਨੇ ਦਾ ਤਰੀਕਾਕਾਰ ਕੀ ਹੈ। ਵੀਡੀਓ ਪਲੇ ਕਰਕੇ ਵੀਡੀਓ ਪਲੇ ਜਦੋਂ ਕਰਨੀ ਹੈ ਉੱਤੇ ਸੈਟਿੰਗ ਵਿੱਚ ਜਾਣਾ ਹੈ। ਸੈਟਿੰਗ ਵਿੱਚ ਜਾ ਕੇ ਆਡੀਓ ਟਰੈਕ ਵਾਲਾ ਕੁਝ ਇਸ ਤਰ੍ਹਾਂ ਦਾ ਆਪਸ਼ਨ ਹੋਵੇਗਾ, ਉਹਦੇ ਵਿੱਚ ਤੁਸੀਂ ਵੇਖਣਾ ਇੰਗਲਿਸ਼ ਹੋਈ ਹੋਵੇ ਦੀ, ਉਹ ਤੁਸੀਂ ਓਰੀਜਨਲ ਕਰ ਦੇਣਾ। ਠੀਕ ਹੈ, ਉਹ ਸੈਟਿੰਗ ਸੇਵ ਕਰ ਦੇਣੀ ਹੈ ਤੇ ਆਟੋਮੈਟਿਕਲੀ ਜਿਹੜੀ ਓਰੀਜਨਲ ਆਵਾਜ਼ ਹੈ ਉਹ ਵੀਡੀਓ ਦੀ ਆ ਜਾਏਗੀ। ਠੀਕ ਹੈ ਜੀ। ਤੇ ਬਾਕੀ ਜਦੋਂ ਨਵੇਂ ਸਟੂਡੈਂਟ ਸਟਾਰਟ ਕਰਦੇ ਹੋ 2-4 ਦਿਨ ਸਮਝ ਨਹੀਂ ਆਉਂਦੀ, ਇਸ ਚੀਜ਼ ਤੋਂ ਸੌੜਿਆ ਨਹੀਂ ਪੈਣਾ, ਪਰੇਸ਼ਾਨ ਨਹੀਂ ਹੋਣਾ, ਇਹ ਚੀਜ਼ ਸਾਰਿਆਂ ਨਾਲ ਹੁੰਦੀ ਹੈ। ਠੀਕ ਹੈ ਜੀ। ਜੈਸੇ ਜੈਸੇ ਤੁਹਾਨੂੰ ਤੁਸੀਂ ਪੜ੍ਹੋਦੇ ਚੀਜ਼ਾਂ ਦੀ ਸਮਝ ਲੱਗੇਗੀ, ਤੁਹਾਡਾ ਆਪਣੇ ਆਪ ਹੌਸਲਾ ਵੱਧਦਾ ਜਾਏਗਾ, ਤੁਹਾਨੂੰ ਤਰੀਕਾਕਾਰ ਵੀ ਪਤਾ ਲੱਗ ਜਾਏਗਾ ਵੀ ਕਿਸ ਤਰ੍ਹਾਂ ਸਾ ਪੜ੍ਹਨਾ ਹੈ ਔਰ ਕਿਸ ਤਰ੍ਹਾਂ ਆਪਣੀ ਤਿਆਰੀ ਕਰਨੀ ਹੈ। ਠੀਕ ਹੈ ਜੀ। ਚਲੋ ਜੀ, ਬਾਕੀ ਦੇ ਸਵਾਲ ਵੇਖਨੇ ਆ। La responsabilità penale ਕਹਿੰਦਾ ਜਿਹੜੀ penale ਵੇ connessa al sinistro stradale, ਇਹਦਾ ਤਲਕ ਹੈ ਰੋਡ ਐਕਸੀਡੈਂਟ ਦੇ ਨਾਲ। ਇਹ ਐਕਸਕਲੂਜ਼ ਆ ਤੇ ਕਹਿੰਦਾ ਇਹ ਖਤਮ ਹੋ ਜਾਏਗੀ। quando il fatto, ਜਦੋਂ ਜਿਹੜਾ ਕੀਤਾ ਜੇ ਜਾਂ ਜਿਹੜਾ ਹੋਇਆ ਵੇ, dipende da causa di forza maggiore ਤੇ ਡਿਪੈਂਡ ਕਰਦਾ ਵੇ, ਉਦੋਂ ਕਹਿੰਦਾ penale ਖਤਮ ਹੋ ਜਾਏਗੀ। ਵੇਰੋ forza maggiore ਮਤਲਬ ਕੁਦਰਤੀ ਹੋ ਗਿਆ ਵੇ, ਤੁਹਾਡੀ ਗਲਤੀ ਨਾ ਸਾਬਤ ਹੋਵੇ ਇਹਦੇ ਵਿੱਚ, ਤੇ ਫਿਰ ਕਹਿੰਦਾ penale ਖਤਮ ਹੋ ਜਾਏਗੀ। ਵੇਰੋ 17 ਨੰਬਰ ਦੀ ਬੜੀ ਵਾਰੀ ਦੱਸ ਬੈਠਾ ਵੀ ਇਹ ਪਨੇਲੀਆਂ ਇੰਪੋਰਟਾਂਟੀ ਨੇ, ਐਗਜ਼ਾਮੇ ਵਿੱਚ ਆਉਂਦੀਆਂ ਨੇ ਪਈਆਂ ਤੇ ਇਹਨਾਂ ਦੇ ਜਿੰਨੇ ਪੇਜ ਨੇ ਆਪਣੀ ਤਿਆਰੀ ਕਰ ਲੈਣੀ ਹੈ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕੁਰਸੀਏ ਦੀ accelerazione ਵੇ, ਕੁਰਸੀਏ ਦੀ accelerazione ਨੇ a destra e a sinistra, ਸੱਜੇ ਖੱਬੇ ਤੋਂ ਫਾਲਸੋ ਜੀ। 18 ਨੰਬਰ il delineatore raffigurato, ਜਿਹੜਾ delineatore ਦਿਖਾਇਆ ਗਿਆ divide la carreggiata ਨੂੰ ਡਿਵਾਈਡ ਕਰਦਾ ਹੈ da una pista ciclabile, pista ciclabile ਤੋਂ ਫਾਲਸੋ ਜੀ, ਕਿਉਂਕਿ ਇਹ ਸੜਕ ਸੈਂਟਰ ਲੱਗਿਆ ਹੁੰਦਾ ਹੈ। 19 ਨੰਬਰ lo spazio totale di arresto, ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta, ਇਹ ਵੱਧ ਜਾਏਗੀ se i pneumatici non sono usurati, ਅਗਰ ਟਾਇਰ ਨਹੀਂ ਕਸੇ ਤੇ ਫਿਰ ਕਹਿੰਦਾ spazio totale di arresto ਵੱਧ ਜਾਏਗੀ ਫਾਲਸੋ, ਅਗਰ ਕਸੇ ਹੋਣ ਤੇ ਫਿਰ ਵੱਧ ਸਕਦੀ ਹੈ। 20 ਨੰਬਰ se il tram o il filobus, ਕਹਿੰਦਾ ਟਰਾਮ ਜਾਂ ਬੱਸ sono fermi, ਕਹਿੰਦੇ ਰੁਕੀਆਂ ਨੇ per la salita e la discesa dei passeggeri, ਪੈਸੇਂਜਰ ਬਿਠਾਣੇ ਤੇ ਉਤਾਰਨੇ ਵਾਸਤੇ। La manovra di sorpasso, ਤੇ ਫਿਰ ਕਹਿੰਦਾ ਜਿਹੜਾ ਓਵਰਟੇਕ ਹੈ può sempre effettuarsi a destra, ਕਹਿੰਦਾ sempre ਹੀ ਸੱਜੇ ਤੋਂ ਓਵਰਟੇਕ ਇਹਨਾਂ ਨੂੰ ਕੀਤਾ ਜਾ ਸਕਦਾ ਹੈ। ਫਾਲਤੂ ਜੇ ਅਗਰ ਸਾਲਵਾਜੈਨ ਤੇ ਮੌਜੂਦ ਹੋਵੇ ਤੇ ਫਿਰ ਸੱਜੇ ਤੋਂ ਓਵਰਟੇਕ ਹੋ ਸਕਦਾ, ਅਗਰ ਸਾਲਵਾਜੈਨ ਤੇ ਨਾ ਹੋਵੇ ਤੇ ਫਿਰ ਸੱਜੇ ਤੋਂ ਓਵਰਟੇਕ ਨਹੀਂ ਹੋ ਸਕਦਾ। ਤੇ ਇਹ ਕਹਿ ਰਿਹਾ sempre ਤੋਂ। 21 ਨੰਬਰ la spia del dispositivo, ਕਹਿੰਦਾ ਉਹ ਵਾਲਾ ਸਪੀਆ per sbrinare o dispanare, ਜਾਂ ਜਿਹੜਾ ਧੁੰਦ ਖਤਮ ਕਰੀ ਦੀ ਹੈ, ਬਾਪ ਖਤਮ ਕਰੀ ਦੀ ਹੈ il parabrezza, ਸਕਰੀਨ ਤੋਂ, ਇਹ ਦੀ ਕਲੋਰੇ ਰੋਸੋ, ਕਹਿੰਦਾ ਉਹ ਵਾਲਾ ਸਪੀਆ ਰੋਸੋ ਕਲਰ ਦਾ ਹੁੰਦਾ ਹੈ। ਫਾਲਤੂ ਜੀ ਨਾਰਮਲੀ ਕੋਈ ਨਹੀਂ ਗੱਡੀਆਂ ਨਜ਼ਰ ਆਉਂਦਾ, ਲੇਕਿਨ ਜਿਹਦੇ ਵਿੱਚ ਹੁੰਦਾ ਉਹ ਹੁੰਦਾ ਬਿਆੰਕੋ ਕਲਰ ਦਾ। ਠੀਕ ਹੈ, ਇਹਦਾ ਬਾਕੀ ਹੋਰ ਕਿਧਰੇ ਇਹਨੇ ਪੁੱਛਿਆ ਵੀ ਨਹੀਂ, ਸਿਰਫ ਇਹ ਹੀ ਸਵਾਲ ਹੈ। 22 ਨੰਬਰ ਇਹ opportuno per il conducente, ਕਹਿੰਦੇ ਡਰਾਈਵਰ ਵਾਸਤੇ ਸਲਾਹ ਵੇ ਕਿ accusa segni di stanchezza, ਜੇ ਥਕਾਵਟ ਮਹਿਸੂਸ ਕਰ ਰਿਹਾ। avvicinarsi il più possibile, ਨਜ਼ਦੀਕ ਹੋ ਜਾਵੇ ਜਿੰਨਾ ਹੋ ਸਕਦਾ ਹੈ al veicolo, ਗੱਡੀ ਦੇ che lo precede nella marcia, ਜਿਹੜੀ ਅੱਗੇ ਚੱਲਦੀ ਹੈ ਪਈ। ਵੇਰੋ ਸੌਰੀ ਫਾਲਸੋ, ਕਿਉਂਕਿ ਅਗਰ ਥੱਕ ਗਏ ਹੋ ਤੇ ਜਿੱਥੇ ਤੁਹਾਨੂੰ ਪਿਆਜ਼ ਵਾਲੀ ਸੌਸ ਦਾ ਸਾਈਡ ਤੇ ਮਿਲਦਾ ਹੈ ਉੱਥੇ ਗੱਡੀ ਰੋਕ ਕੇ ਤੇ ਆਰਾਮ ਕਰਕੇ ਤੇ ਫਿਰ ਗੱਡੀ ਚਲਾ ਲਓ, ਨਜ਼ਦੀਕ ਨਹੀਂ ਹੋਣਾ ਅਗਲੀ ਗੱਡੀ ਦੇ। 3 ਨੰਬਰ in caso di principio di incendio del veicolo, ਕਹਿੰਦਾ ਉਹ ਸੂਰਤ ਜਦੋਂ ਗੱਡੀ ਨੂੰ ਅੱਗ ਲੱਗ ਗਈ ਹੈ। in mancanza di estintore, ਵੇ ਸਿਲੰਡਰ ਕੋਈ ਨਹੀਂ ਤੁਹਾਡੇ ਕੋਲ। si può gettare sabbia, ਕਹਿੰਦਾ ਤੁਸੀਂ ਰੇਤ ਵੀ ਸੁੱਟ ਸਕਦੇ ਹੋ, ਉਹ terra ਜਾਂ ਮਿੱਟੀ ਵੀ ਸੁੱਟ ਸਕਦੇ ਹੋ alla base della fiamme, ਜਿੱਥੋਂ ਸ਼ੋਲੇ ਨਿਕਲ ਰਹੇ ਨੇ। ਵੇਰੋ ਅੱਛਾ ਜੀ, ਇੱਕ ਤੇ ਆ ਗਿਆ ਸਾਬੀਆ, sempre vero, zero falso। ਤੇ ਜਿਤਾਰੇ ਇਹ ਵੀ ਜੀ ਕੁਛ ਐਵੇਂ ਮੇਰੇ ਖਿਆਲ ਨਾਲ sempre vero ਹੈ ਤੇ ਫਾਲਸੋ ਮੈਨੂੰ ਨਹੀਂ ਯਾਦ ਹੋ ਸਕਦਾ, ਕੋਈ ਵੀ ਨਾ ਫਾਲਸੋ ਵੀ ਹੋ ਸਕਦਾ, ਕੋਈ ਇੱਕ ਅੱਧਾ ਹੋਵੇ।
लेकिन जिन्होंने ना पता हो मेरे को पूछ लवे कमेंट में। 26 नंबर जी दार presidenziale निशान है। Il segnale raffigurato è il निशान दिखाया गया है। Può essere preceduto del previso, ਕਹਿੰਦਾ ਇਸ ਤੋਂ ਪਹਿਲਾਂ previso ਹੋ ਸਕਦਾ ਹੈ di fermarsi e dare presidenza ਦਾ ਫਾਲਸੋ ਜੀ fermarsi e dare presidenza ਸਟਾਪ ਵਾਲੇ ਨਿਸ਼ਾਨ ਨੂੰ ਆਖਦੇ ਨੇ ਠੀਕ ਹੈ ਤੇ ਇਹ ਦਾਰੇ ਪ੍ਰੈਜ਼ੀਡੈਂਸ ਵਾਲਾ ਨਿਸ਼ਾਨ ਹੈ ਅਗਰ ਇਸ ਤੋਂ ਪਹਿਲਾਂ ਪ੍ਰੀਵੀਜ਼ ਹੁੰਦਾ ਤੇ ਉਹ ਦਾਰੇ ਪ੍ਰੈਜ਼ੀਡੈਂਸ ਵਾਲੇ ਨਿਸ਼ਾਨ ਦਾ ਹੀ ਪ੍ਰੀਵੀਜ਼ ਹੋਣਾ ਸੀ ਠੀਕ ਹੈ 5 ਨੰਬਰ ਜੀ ਨਿਸ਼ਾਨ ਦਾ ਕੀ ਮਤਲਬ ਹੈ ਇਸ ਦਾ ਕਿ ਉਹ ਗੱਡੀਆਂ ਜਿਨ੍ਹਾਂ ਵਿੱਚ ਕਿਚਨ ਵਾਲਾ ਜਾਂ ਵਾਸ਼ਰੂਮ ਵਾਲਾ ਸਿਸਟਮ ਲੱਗੇ ਹੈ ਉਹ ਇੱਥੇ ਆ ਕੇ ਆਪਣਾ ਪਾਣੀ ਜਾਂ ਗੰਦ ਜੋ ਵੀ ਹੈ ਇੱਥੇ ਸੁੱਟ ਸਕਦੀਆਂ ਨੇ ਖਾਲੀ ਕਰ ਸਕਦੀਆਂ ਨੇ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ un area ये केरिया वे con impianti igienico-sanitari जिथे igienico-sanitari वाला सिस्टम है per raccogliere le acque पानी जमा करने वास्ते del autocarvan ਦਾ ਵੇਰੋ ਅੱਛਾ ਜੀ ਆ ਜਿਹੜਾ ਹੈ ਨਾ igienico-sanitari ਵੀ ਨਿਸ਼ਾਨੀ ਆਵੇ ਪੁੱਛ ਲਵੇ ਅਜੇ 26 ਨੰਬਰ lo spazio totale di arresto ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ ਇਹ pari allo spazio ਕਹਿੰਦਾ ਉਹ ਸਪਾਸੀਓ ਦੇ ਬਰਾਬਰ ਹੁੰਦੀ ਹੈ percorso nel tempo di reazione ਜਿਹੜਾ ਤੁਸੀਂ tempo di reazione ਦੇ ਵਿੱਚ ਚੱਲਦੇ ਹੋ ਫਾਲਸੋ ਜੀ 27 ਨੰਬਰ ਦੀ ਸਵਾਲ ਮੈਂ ਪੜ੍ਹ ਦਿੰਨਾ ਤਸਵੀਰ ਤੁਸੀਂ ਉਹ ਚੈੱਕ ਕਰ ਲਿਆ nell'incrocio rappresentato nella figura ਕਹਿੰਦਾ ਇਸ ਚੌਕ ਤੋਂ ਜਿਹੜਾ ਤਸਵੀਰ ਦਿਖਾਇਆ ਗਿਆ il veicolo C ਗੱਡੀ transita per ultimo ਆਖਰ ਤੇ ਚੱਲੇ ਦੀ ਅੱਛਾ ਜੀ ਨਾ ਵੇਰੋ ਕੀਤੀ ਹੈ ਠੀਕ ਹੈ ਵੇਰੋ ਹੀ ਹੋਵੇਗਾ ਤਸਵੀਰ ਤੁਸੀਂ ਆਪਣੀ ਖੁਦ ਚੈੱਕ ਕਰ ਲਿਆ 28 ਨੰਬਰ ਜੀ ਇਹ ਜਿਹੜੀ ਗੱਡੀ ਦੇ ਪਿੱਛੇ ਪਨੇਲੋ ਲੱਗੀ ਹੋਵੇ ਦਾ ਕੀ ਮਤਲਬ ਹੈ ਇਹ ਗੱਡੀ ਕੋਈ ਖਤਰਨਾਕ ਸਮਾਨ ਲੈ ਕੇ ਜਾ ਰਹੀ ਹੈ Il pannello arancione retroriflettente ਕਹਿੰਦਾ ਜਿਹੜੀ ਇਹ ਚਮਕਦਾਰ ਪਨੇਲੋ orange ਕਲਰ ਦੀ riprodotto in figura ਜਿਹੜੀ ਤਸਵੀਰ ਦਿਖਾਈ ਗਈ ਹੈ ਇਹ collocato posteriormente ਕਹਿੰਦਾ ਪਿੱਛੇ ਲੱਗੀ ਹੈ per segnalare ਦੱਸਣੇ ਦੇ ਲਈ carichi sporgenti pericolosi ਵੇ ਪਿੱਛੇ ਖਤਰਨਾਕ ਸਮਾਨ ਜਿਹੜਾ sporgenti ਹੋਇਆ ਮਤਲਬ ਵਧੇ ਹੈ ਫਾਲਸੋ 29 ਨੰਬਰ in caso di nebbia fitta ਉਹ ਸੂਰਜ ਜਦੋਂ ਧੁੰਦ ਹੋਵੇ ਇਹ opportuno ਕਹਿੰਦਾ ਤੁਹਾਨੂੰ ਚਾਹੀਦਾ ਹੈ se costretti a fermarsi sulla carreggiata ਬਈ ਅਗਰ ਤੁਸੀਂ ਮਜਬੂਰ ਹੋ carreggiate ਦੇ ਉੱਤੇ ਰੁਕਣੇ ਵਾਸਤੇ ਫਿਰ ਕਹਿੰਦਾ ਤੁਹਾਨੂੰ ਚਾਹੀਦਾ ਹੈ usare la segnalazione luminosa di pericolo ਵਿੱਚ ਤੁਸੀਂ ਖਤਰੇ ਵਾਲੇ ਇਸ਼ਾਰੇ ਇਸਤੇਮਾਲ ਕਰੋ ਠੀਕ ਹੈ ਜੀ ਵੇਰੋਏ ਅੱਗੇ ਉਹਨੇ ਬ੍ਰੈਕਟ ਵਿੱਚ ਦੱਸਿਆ quattro frecce lampeggianti simultaneamente ਜਿਹੜੇ ਚਾਰ ਇਸ਼ਾਰੇ ਇਕੱਠੇ ਬਣਦੇ ਨੇ ਮਤਲਬ ਖਤਰੇ ਵਾਲੇ ਇਸ਼ਾਰੇ ਠੀਕ ਹੈ ਜੀ ਵੇਰੋਏ ਇਹਨਾਂ ਫਾਲਸੋ ਕੀਤੀ ਹੈ ਇਹਨਾਂ ਦੀ ਗਲਤੀ ਸੀ ਠੀਕ ਹੈ ਤੇ ਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਨੇ ਆ ਇਨਸ਼ਾਅੱਲਾ ਮਿਲਦੇ ਨੈਕਸਟ ਵੀਡੀਓ ਤੇ ਓਕੇ ਜੀ ਅੱਲਾਹ